ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੈਥਲ ਵਾਸੀ ਸੁਖਵਿੰਦਰ ਸਿੰਘ ਨੂੰ ਅਣਪਛਾਤੇ ਦੋ ਵਿਅਕਤੀਆਂ ਵੱਲੋਂ ਸ਼ਹਿਰ ਦੇ ਨਜ਼ਦੀਕ ਰੋਕ ਕੇ ਨਫ਼ਰਤੀ ਟਿੱਪਣੀਆਂ ਕਰਨ ਤੋਂ ਬਾਅਦ ਉਹਦੀ ਕੁੱਟਮਾਰ ਕੀਤੀ ਗਈ, ਜੋ ਕਿ ਦੇਸ਼ ਦੇ ਵਿੱਚ ਵੱਧ ਰਹੀ ਨਫ਼ਰਤੀ ਹਿੰਸਾ ਦਾ ਪ੍ਰਗਟਾਵਾ ਹੈ। ਤੁਹਾਨੂੰ ਯਾਦ ਹੋਣਾ, ਆਪਾਂ ਸੋਸ਼ਲ ਮੀਡੀਆ ਤੇ ਹਾਲੇ ਕੁਝ ਦਿਨ ਪਹਿਲਾਂ ਹੀ ਮੌਬ ਲਿੰਚਿੰਗ ਦੇ ਬਾਰੇ ਜਿਹੜੀ ਰਿਪੋਰਟ ਆ ਉਹ ਕਰਕੇ ਹਟੇ ਆ, ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰਦੀ ਹੈ। ਹਰਿਆਣਾ ਸਰਕਾਰ ਦੇ ਨਾਲ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਰਤਾਰੇ ਨੂੰ ਸੰਜੀਦਗੀ ਦੇ ਨਾਲ ਲਵੇ, ਕਿਉਂਕਿ ਅਜਿਹੀਆਂ ਘਟਨਾਵਾਂ ਦੇਸ਼ ਹਿੱਤ ਦੇ ਵਿੱਚ ਨਹੀਂ। ਉਹਨਾਂ ਕਿਹਾ ਕਿ ਇਸ ਘਟਨਾ ਦੇ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਇਸ ਕਰਕੇ ਹਰਿਆਣਾ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਵੇ ਅਤੇ ਸੂਬੇ ਦੇ ਅੰਦਰ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ। ਉਹਨਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਦੇ ਵਿਰੁੱਧ ਦੇਸ਼ ਅੰਦਰ ਲਗਾਤਾਰ ਨਫ਼ਰਤੀ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਵੱਖ-ਵੱਖ ਸੂਬਿਆਂ ਦੇ ਵਿੱਚ ਬਿਨਾਂ ਕਿਸੇ ਕਾਰਨ ਹੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕੈਥਲ ਦੇ ਵਿੱਚ ਸਿੱਖ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਕੈਥਲ ਦੇ ਪੁਲਿਸ ਕਪਤਾਨ ਨੂੰ ਈਮੇਲ ਭੇਜ ਕੇ ਬਣਦੀ ਕਾਰਵਾਈ ਦੇ ਲਈ ਕਿਹਾ ਗਿਆ। ਜਦੋਂ ਤੋਂ ਕੰਗਣਾ ਦੇ ਨਾਲ ਥੱਪੜ ਕਾਂਡ ਵਾਪਰਿਆ, ਉਦੋਂ ਤੋਂ ਜਿਹੜਾ ਐਂਟੀ ਪੰਜਾਬੀ, ਐਂਟੀ ਸਿੱਖ ਨੈਰੇਟਿਵ ਆ, ਉਹਦਾ ਟਵਿੱਟਰ ਤੇ, ਉਹਦਾ ਫੇਸਬੁੱਕ ਤੇ ਉਹਦਾ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ। ਹਾਲਾਂਕਿ ਉਹ ਜਿਹੜੀ ਬੀਬੀ ਨੇ ਥੱਪੜ ਖਾਧਾ, ਉਹਨੇ ਆਪਣੀ ਜ਼ੁਬਾਨ ਦੀ ਖੱਟੀ ਖਾਧੀ ਹੈ। ਉਹਨੇ, ਜੇ ਮੰਨ ਲਓ ਚੰਡੀਗੜ੍ਹ ਦੇ 에ਅਰਪੋਰਟ ਤੋਂ ਜਾਂ ਹੋਰ ਕਿਤੇ 에ਅਰਪੋਰਟਸ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਨੇ, ਲੱਖਾਂ ਲੋਕ ਲੰਘਦੇ ਨੇ ਇੱਕ ਦਿਨ ਵਿੱਚ ਦੀ। ਇਸ ਜਿਹੜੀ ਕੁੜੀ ਕੁਲਵਿੰਦਰ ਕੌਰ ਹੈ, ਇਹਨੇ 15-16 ਸਾਲ ਹੋ ਗਏ ਸਰਵਿਸ ਦੇ ਵਿੱਚ, ਤੇ ਇਹਦੇ ਕੋਲ ਦੀ ਲੱਖਾਂ ਕੀ ਕਰੋੜਾਂ ਲੋਕ ਲੰਘੇ ਹੋਣਗੇ, ਅੱਗੇ ਤਾਂ ਕਿਸੇ ਦੇ ਨੇ ਥੱਪੜ ਮਾਰਿਆ ਨਹੀਂ। ਪਰ ਕੰਗਣਾ ਨੂੰ ਵੇਖ ਕੇ ਉਹਦੇ ਜਜ਼ਬਾਤ ਭੜਕ ਗਏ, ਕਿਉਂਕਿ ਉਹਦੀ ਮਾਤਾ, ਉਹਦੇ ਪਿਤਾ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰਦੇ ਨੇ, ਤੇ ਜਦੋਂ ਬੀਬੀ ਸਾਹਮਣੇ ਆਈ ਤਾਂ ਉਹਨੂੰ ਲੱਗਿਆ ਕਿ ਇਹਨੇ ਸਾਡੀਆਂ ਬੀਬੀਆਂ ਦੀ ਜਿਹੜੀ ਪੱਤ ਆ, ਉਹਦੇ ਤੇ ਚਿੱਕੜ ਉਛਾਲਿਆ, ਉਹਦੀ ਕਿਰਦਾਰ ਕੁਸ਼ੀ ਕੀਤੀ ਹੈ ਉਹਨਾਂ ਦੇ ਕਿਰਦਾਰ ਦੀ। ਤੇ ਇਹ ਕਹਿੰਦੀ ਰਹੀ ਹੈ ਵੀ ਇਹ ਕੰਗਣਾ ਕਿ 100-100 ਰੁਪਈਆ ਲੈ ਕੇ ਧਰਨਿਆਂ ਤੇ ਚਲੀਆਂ ਜਾਂਦੀਆਂ, ਜਾਂ ਜੋ ਵੀ ਉਹਨੇ ਬੀਬੀਆਂ ਦੇ ਸੰਦਰਭ ਦੇ ਵਿੱਚ ਕਿਹਾ। ਪਹਿਲੀ ਗੱਲ ਤਾਂ ਉਹ ਬੀਬੀ ਆਪ ਔਰਤ ਆ, ਤੇ ਉਹਨੂੰ ਔਰਤਾਂ ਦੇ ਲਈ ਸਤਿਕਾਰਤ ਲਫ਼ਜ਼ ਹੀ ਵਰਤਣੇ ਚਾਹੀਦੇ ਸੀਗੇ। ਪਰ ਫਿਰ ਵੀ ਜੋ ਕੁਛ ਵਾਪਰਿਆ, ਉਦੋਂ ਕੰਗਣਾ ਰਣੌਤ ਦੇ ਥੱਪੜ ਕਾਂਡ ਦੀ ਮੈਂ ਕਿਉਂ ਗੱਲ ਕਰ ਰਿਹਾ, ਕਿਉਂਕਿ ਅਸੀਂ ਸੋਸ਼ਲ ਮੀਡੀਆ ਜਦੋਂ ਵੇਖਦੇ ਹਾਂ, ਜਦੋਂ ਆਪਾਂ ਟਵਿੱਟਰ ਤੇ ਜਾਈਦਾ, ਜਦੋਂ ਆਪਾਂ ਫੇਸਬੁੱਕ ਤੇ ਜਾਈਦਾ, ਤਾਂ ਜਿਹੜੇ ਉਹ ਕੰਗਣਾ ਦੇ ਨਾਲ ਸਹਿਮਤ ਧਿਰ ਆ, ਜਿਨ੍ਹਾਂ ਦਾ ਕੰਮ ਹੀ ਘੱਟ ਗਿਣਤੀਆਂ ਨੂੰ, ਮਿਨੋਰਟੀਜ਼ ਨੂੰ ਨਿਸ਼ਾਨਾ ਬਣਾਉਣਾ, ਉਹਨਾਂ ਦੇ ਖਿਲਾਫ ਬਿਰਤਾਂਤ ਸਿਰਜਣੇ ਨੇ, ਤੇ ਉਹਨਾਂ ਬਿਰਤਾਂਤ ਨੂੰ ਫਿਰ ਪੋਲੀਟੀਕਲੀ, ਸੋਸ਼ਲੀ ਉਹਨਾਂ ਦਾ ਲਾਹਾ ਲੈਣਾ, ਤਾਂ ਉਹ ਲੋਕ ਉਦਾਂ ਦੇ ਲੱਗੇ ਪਏ ਨੇ। ਹਾਲਾਂਕਿ ਇੱਧਰ ਤਾਂ ਟੀ-ਸ਼ਰਟਾਂ ਵੀ ਛਪ ਗਈਆਂ ਕਿ ਉਹ ਬੀਬੀ ਦੇ ਜਦੋਂ ਥੱਪੜ ਵੱਜਦਾ ਤੇ ਉਹਦਾ ਥੱਪੜ ਕਾਂਡ, ਜਾਂ ਇਸ ਤਰ੍ਹਾਂ ਪੰਜਾਬੀ ਦੇ ਵਿੱਚ ਕਈ ਲਫ਼ਜ਼ ਵੀ ਲਿਖੇ ਹੋਏ ਨੇ। ਪਰ ਆਪਾਂ ਗੱਲ ਇਹ ਕਰਦੇ ਹਾਂ ਕਿ ਕੋਈ ਵੀ ਬਸ਼ਿੰਦਾ, ਕੋਈ ਚਾਹੇ ਉਹ ਕਿਸੇ ਘੱਟ ਗਿਣਤੀ 'ਚ ਆਉਂਦਾ, ਚਾਹੇ ਉਹ ਬਹੁ ਗਿਣਤੀ 'ਚ ਆਉਂਦਾ, ਪਹਿਲੀ ਗੱਲ ਤਾਂ ਜੇਕਰ ਤੁਸੀਂ ਕਹਿੰਦੇ ਹੋ ਕਿ ਸਾਡਾ ਡੈਮੋਕ੍ਰੇਟਿਕ ਸਿਸਟਮ ਆ, ਤੇ ਉੱਥੇ ਦਾ ਇਹ ਤਾਂ ਮਸਲਾ ਹੀ ਨਹੀਂ ਹੋਣਾ ਚਾਹੀਦਾ, ਬਹੁ ਗਿਣਤੀ ਜਾਂ ਘੱਟ ਗਿਣਤੀ। ਉੱਥੇ ਤਾਂ ਸਿਰਫ ਇੱਕ ਉਸ ਦੇਸ਼ ਦਾ ਨਾਗਰਿਕ ਹੈ। ਉਹ ਮਾਇਨੇ ਨਹੀਂ ਰੱਖਦਾ ਉਹ ਕਿਹੜੇ ਖਿੱਤੇ 'ਚ ਆਉਂਦਾ, ਮਾਇਨੇ ਨਹੀਂ ਰੱਖਦਾ ਉਹ ਕਿਹੜੇ ਭਾਈਚਾਰੇ 'ਚ ਆਉਂਦਾ, ਮਾਇਨੇ ਨਹੀਂ ਰੱਖਦਾ ਕਿ ਉਹਦੀ ਜ਼ਾਤ ਕੀ ਹੈ, ਮਾਇਨੇ ਨਹੀਂ ਰੱਖਦਾ ਕਿ ਉਹਦਾ ਫਿਰਕਾ ਕੀ ਹੈ। ਇਹ ਤਾਂ ਗੱਲਾਂ ਹੀ ਗਲਤ ਆ। ਵੈਸੇ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਨੇ ਤਾਂ ਸਗੋਂ ਇਹਨੂੰ ਗੂੜਾ ਕੀਤਾ। ਤੁਸੀਂ ਦੇਖੋ ਕਿ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਕਹਿੰਦਾ, ਪਰ ਉਹ ਕਹਿੰਦਾ ਕਿ ਜੀ ਅਸੀਂ ਵੀ ਐਸਸੀ ਵਿੰਗ ਬਣਾਤਾ, ਅਸੀਂ ਵੀ ਬੀਸੀ ਵਿੰਗ ਬਣਾਤਾ। ਤੁਸੀਂ ਕਹੋ ਕਿ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਕੀਤਾ, ਤੇ ਅਸੀਂ ਦੂਜੀਆਂ ਪਾਰਟੀਆਂ, ਚਾਹੇ ਉਹ ਭਾਜਪਾ ਬਣਾਈ ਚੱਲੇ, ਕਾਂਗਰਸ ਬਣਾਈ ਚੱਲੇ, ਉਹ ਕਿਹੜਾ ਪੰਥਕ, ਉਹਨਾਂ ਨੂੰ ਕਿਹੜਾ ਪੰਥਕ ਸਿਧਾਂਤਾਂ ਦੇ ਮੁਤਾਬਕ ਚੱਲਣ ਦੇ ਲਈ ਕਿਹਾ ਗਿਆ। ਤੁਸੀਂ ਤਾਂ ਇੱਕ ਪੰਥਕ ਪਾਰਟੀ ਹੈ, ਤੁਹਾਨੂੰ ਤਾਂ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਸੀ। ਸਗੋਂ ਚਲੋ ਇਸਤਰੀ ਵਿੰਗ ਹੋਣਾ ਚਾਹੀਦਾ, ਨੌਜਵਾਨ ਵਿੰਗ ਹੋਣਾ ਚਾਹੀਦਾ, ਪਰ ਜਿਹੜਾ ਜਾਤਾਂ ਪਾਤਾਂ ਵਾਲਾ ਸਿਸਟਮ ਹੈ, ਇਹ ਸਾਡੀ ਸਿਆਸਤ ਨੇ ਗੂੜਾ ਕੀਤਾ। ਤੇ ਇਸੇ ਨੂੰ ਗੂੜਾ ਕਰਕੇ, ਹੋਰ ਗੂੜਾ ਕਰਕੇ, ਹੁਣ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਰੈਲੀਆਂ ਦੇ ਵਿੱਚ ਕਹਿੰਦਾ ਹੋਵੇ ਕਿ ਜਿਹੜੇ ਜ਼ਿਆਦਾ ਬੱਚੇ ਜੰਮਦੇ ਨੇ, ਜਾਂ ਇਹ ਮੰਗਲ ਸੂਤਰ ਲਾ ਕੇ ਉਹਨਾਂ ਨੂੰ ਦੇ ਦੇਣਗੇ, ਜਾਂ ਉੱਥੇ ਦੂਜੇ ਲੋਕਾਂ ਦੀ ਕੀ ਮਾਨਸਿਕ ਦਸ਼ਾ ਹੋਣੀ ਹੈ, ਇਹਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ। ਪਰ ਜਿਵੇਂ ਇਹਨਾਂ ਨੇ ਕਿਹਾ ਕਿ ਕੈਥਲ ਪੁਲਿਸ ਕਪਤਾਨ ਨੂੰ ਈਮੇਲ ਭੇਜ ਕੇ ਬਣਦੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ, ਅਸੀਂ ਈਮੇਲਾਂ ਤੱਕ ਸੀਮਿਤ ਹੋ ਗਏ। ਸ਼ਾਇਦ ਇਸੇ ਕਰਕੇ ਜਿਹੜੇ ਸ਼ਰਾਰਤੀ ਅਨਸਰ ਨੇ, ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਆ। ਅਸਲ ਦੇ ਵਿੱਚ ਠੀਕ ਹੈ, ਪ੍ਰਸ਼ਾਸਨਿਕ ਕਾਰਵਾਈ, ਦਫ਼ਤਰੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਸਮਾਜਿਕ ਪੱਧਰ ਤੇ ਵੀ ਹੰਭਲੇ ਮਾਰਨ ਦੀ ਲੋੜ ਹੈ। ਇਹਨਾਂ ਘਟਨਾਵਾਂ ਤੇ ਨੱਥ ਪਾਉਣ ਦੇ ਲਈ ਇਕੱਲਾ ਈਮੇਲਾਂ ਜਾਂ ਤਕੜਾ ਮੈਸੇਜ ਦਿੱਤਾ, ਨਿੰਦਿਆ ਕਰਤੀ, ਇੱਥੋਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਸਾਡੇ ਹੰਭਲੇ ਅਜਿਹੇ ਹੋਣੇ ਚਾਹੀਦੇ ਆ, ਜਿਹੜੇ ਹੁਣ ਤਾਂ ਬੇਸ਼ੱਕ ਇੱਕ ਸਿਸਟਮ ਦੇ ਵਿੱਚ ਰਹਿ ਕੇ, ਇੱਕ ਜ਼ਾਬਤੇ ਦੇ ਵਿੱਚ ਰਹਿ ਕੇ, ਪਰ ਉਹਨਾਂ ਦਾ ਜਿਹੜਾ ਪ੍ਰਭਾਵ ਹੈ, ਉਹ ਦੂਰ ਅੰਦੇਸ਼ਤਾ ਤੱਕ ਸਿਰਜਿਆ ਜਾਣਾ ਚਾਹੀਦਾ। ਇੱਕ ਪੋਲੀਟੀਕਲ ਖਬਰ ਤੇ ਝਾਤ ਮਾਰਦੇ ਆ,
ਲੰਘੇ ਦਿਨੀ ਅਜੇ ਗੁਪਤਾ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਕੁਲਦੀਪ ਸਿੰਘ ਧਾਲੀਵਾਲ ਦੇ ਉਹ ਇੱਕ ਸਮਾਗਮ ਦੇ ਵਿੱਚ ਬੈਠੇ ਸੀਗੇ। ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਵਿਧਾਇਕ ਡਾਕਟਰ ਅਜੇ ਗੁਪਤਾ ਦੇ ਆਪਣੇ ਬਿਆਨ ਤੋਂ ਯੂ ਟਰਨ ਲੈਣ ਤੇ ਕਿਹਾ ਕਿ ਆਪ ਨੇ ਡਾਕਟਰ ਅਜੇ ਗੁਪਤਾ ਦੀ ਆਵਾਜ਼ ਦਾ ਗਲਾ ਘੁੱਟ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਜੇ ਗੁਪਤਾ ਨੇ ਤਾਂ ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ ਨੂੰ ਰੋਕਣ ਦੇ ਵਿੱਚ ਅਸਫਲ ਰਹਿਣ ਦੇ ਲਈ ਸਵਾਲ ਚੁੱਕੇ ਸੀਗੇ ਤੇ ਬਾਜਵਾ ਨੇ ਵੀ ਕਿਹਾ ਕਿ ਆਪ ਦੇ ਵਿੱਚ ਲੋਕਤੰਤਰ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੱਤਾ ਗਿਆ। ਬਾਜਵਾ ਨੇ ਵੀ ਕਿਹਾ ਕਿ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਸੀਗੇ। ਸੋ ਮਹਿਜ਼ 2 ਸਾਲਾਂ ਦੇ ਵਿੱਚ ਹੀ ਜੇ ਆਪਾਂ ਕਹੀਏ ਮੁੱਖ ਮੰਤਰੀ ਤੇ ਤਾਂ ਕੋਈ ਇਹੋ ਜਿਹਾ ਐਲੀਗੇਸ਼ਨ ਨਹੀਂਗਾ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਜਾਂ ਉਹਨਾਂ ਨੇ ਕੋਈ ਕਿਸੇ ਤੋਂ ਰਿਸ਼ਵਤ ਲਈ ਹੈ। ਪਿਛਲੀਆਂ ਸਰਕਾਰਾਂ 'ਚ ਤਾਂ ਇਹ ਵੀ ਹੁੰਦਾ ਸੀ ਨਾ ਰਿਵਾਜ ਕਿ ਜੇਕਰ ਨੌਕਰੀ ਲੈਣ ਕੋਈ ਜਾਂਦਾ ਸੀ ਤੇ ਇੱਕ ਬੀਬੀ ਜਿਹੜੀ ਅੱਜ ਦੁਨੀਆ ਦੇ ਵਿੱਚ ਨਹੀਂ ਰਹੀ ਤੇ ਉਹਦੇ ਘਰ ਵਾਲਾ ਵੀ ਦੁਨੀਆ ਦੇ ਵਿੱਚ ਨਹੀਂ ਰਿਹਾ, ਇਸ ਕਰਕੇ ਚਲੋ ਆਪਾਂ ਉਹਨਾਂ ਨੂੰ ਜ਼ਿਆਦਾ ਨਿਸ਼ਾਨੇ ਤੇ ਨਹੀਂ ਲੈਂਦੇ। ਉਹ ਪਹਿਲਾਂ ਟੇਚੀ ਵੇਖਦੀ ਹੁੰਦੀ ਸੀ ਕਿ ਕਿੱਡਾ ਕੁ ਭਾਰਾ, ਫੇਰ ਨੌਕਰੀ ਤੇ ਰੱਖਦੀ ਹੁੰਦੀ ਸੀ। ਚਲੋ ਇੱਥੇ ਘੱਟੋ-ਘੱਟ ਮੁੱਖ ਮੰਤਰੀ ਸਾਹਿਬ ਦਾ ਇਸ ਗੱਲੋਂ ਤਾਂ ਬਚਾਅ, ਪਰ ਜਿਹੜੇ ਲੀਡਰ ਨੇ, ਜਿਹੜੇ ਦੂਜੇ ਨਾਲ ਐਮਐਲਏਜ਼ ਨੇ, ਤੁਸੀਂ ਦੇਖੋ 92 ਐਮਐਲਏ ਨੇ, 92 ਦੇ ਵਿੱਚੋਂ ਕਿੰਨੇ ਕੁ ਲੋਕ ਬੋਲਦੇ ਨੇ ਤੇ ਇੱਥੇ ਤਾਂ ਮੰਤਰੀ ਨੂੰ ਨਹੀਂ ਬੋਲਣ ਦਿੰਦੀਆਂ ਦਿੱਲੀ ਦੀਆਂ ਟੀਮਾਂ। ਨਿੱਜਰ ਸਾਹਿਬ ਉਹਨਾਂ ਨੇ ਕੀ ਕਿਹਾ ਸੀਗਾ, ਇੱਕ ਮਾੜੀ ਜਿਹੀ ਗੱਲ ਤੇ ਆਪਣੀ ਰਾਏ ਰੱਖੀ ਸੀਗੀ। ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ ਕੈਨੇਡਾ ਵਿਵਾਦ ਤੇ ਇੱਕ ਮਾੜਾ ਜਿਹਾ ਕਿਹਾ ਸੀਗਾ ਕਿ ਹੱਲ ਹੋਣਾ ਚਾਹੀਦਾ ਹੈ। ਮਹਿਕਮੇ ਘਟਾ ਦਿੱਤੇ ਗਏ। ਇੱਥੇ ਆਜ਼ਾਦੀ ਨਹੀਂ ਹੈ ਕਿਸੇ ਵਿਧਾਇਕ ਨੂੰ ਕਿ ਉਹ ਗੱਲ ਕਰ ਸਕੇ। ਕੀ ਗੱਲ ਕੀਤੀ ਹੈ? ਭ੍ਰਿਸ਼ਟਾਚਾਰ ਨੂੰ ਰੋਕਣ ਦੀ ਗੱਲ ਕੀਤੀ। ਉਹ ਕਹਿੰਦੇ ਮਹਿੰਗਾ ਹੋ ਗਿਆ, ਗਲਤ ਕੀ ਇਹਦੇ 'ਚ? ਇਹਦੇ 'ਚ ਆਵਾਜ਼ ਦਬਾਉਣ ਵਾਲੀ ਗੱਲ ਕੀ ਹੈ? ਤੁਹਾਡੇ ਤੇ ਵਿਰੋਧੀ ਵੀ ਤਾਂ ਇਹ ਇਲਜ਼ਾਮ ਲਾ ਹੀ ਰਹੇ ਨੇ ਨਾ। ਅਜੇ ਗੁਪਤਾ ਨੂੰ ਲੋਕਾਂ ਨੇ ਚੁਣਿਆ ਹੀ ਇਸ ਖਾਤਰ ਹੈ ਕਿ ਭਾਈ ਤੂੰ ਸਾਡੀ ਆਵਾਜ਼ ਚੱਕ। ਜੇ ਉਹਨੇ ਕਹਿ ਤਾ ਕਿ ਨਸ਼ਾ ਨਹੀਂ ਰੁਕਿਆ ਤਾਂ ਤੁਸੀਂ ਕਲੇਮ ਕਰੋ ਕਿ ਭਾਈ ਇੰਨਾ ਰੁਕਿਆ, ਇੰਨਾ ਫੜਿਆ, ਇੰਨਾ ਖਤਮ ਹੋਇਆ। ਮੌਤਾਂ ਤਾਂ ਰੋਜ਼ ਹੋ ਰਹੀਆਂ ਨੇ ਤੇ ਇਹਦੇ ਵਿੱਚ ਵਿਧਾਇਕ ਨੇ ਗਲਤ ਕੀ ਕਿਹਾ? ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ, ਸਾਡੇ ਰਾਜਨੀਤਿਕ ਮੁਆਸ਼ਰੇ ਦੇ ਵਿੱਚੋਂ ਰਾਜਨੀਤੀ ਦੀ ਜਿਹੜੀ ਸਿਹਤ ਹੈ ਉਹ ਦਿਨੋਂ ਦਿਨ ਉਹਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਕੋਈ ਡੈਮੋਕ੍ਰੇਸੀ ਨਹੀਂ ਇੱਥੇ, ਕੋਈ ਸਿਸਟਮ ਨਹੀਂ। ਕੋਈ ਹੈ ਭਾਜਪਾ ਦਾ ਵਿਧਾਇਕ ਜਿਹੜਾ ਹੱਥ ਖੜਾ ਕਰਕੇ ਕਹਿ ਸਕੇ, ਆਪਣੀ ਸਰਕਾਰ ਦੇ ਵਿਰੁੱਧ ਗੱਲ ਕਰ ਸਕੇ, ਆਪਣੀ ਪਾਰਟੀ ਨੂੰ ਸ਼ੀਸ਼ਾ ਦਿਖਾ ਸਕੇ? ਕੋਈ ਹੈ ਕਾਂਗਰਸ ਦਾ, ਕੋਈ ਹੈ ਅਕਾਲੀ ਦਲ ਦਾ ਬੰਦਾ ਜਿਹੜਾ ਸੁਖਬੀਰ ਬਾਦਲ ਨੂੰ ਕਹੇ ਕਿ ਭਾਈ 10 ਸਾਲ ਚੋਣਾਂ ਦੇ ਵਿੱਚ ਹਾਰ ਕਿਉਂ ਹੋਈ ਹੈ, ਨੈਤਿਕ ਤੌਰ ਤੇ ਅਸਤੀਫਾ ਦੇ ਦੇ? ਕੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਗੱਲ ਕਰਦਾ ਮਾੜੀ ਮੋਟੀ, ਉਹਨੂੰ ਇਸ ਤਰ੍ਹਾਂ ਉਹਦੀ ਜ਼ਬਾਨ ਘੁੱਟ ਦਿੱਤੀ ਜਾਂਦੀ ਹੈ? ਸੋ ਇਹ ਕਹਿਣ ਨੂੰ ਹੈ ਕਿ ਆਪਣਾ ਜਿਹੜੀਆਂ ਅਸੀਂ ਅਸੀਂ ਸੰਵਿਧਾਨ ਦੀ ਸਹੁੰ ਚੁੱਕਦੇ ਹਾਂ ਜੀ, ਅਸੀਂ ਆਹ ਦੀ ਸਹੁੰ ਚੁੱਕਦੇ ਹਾਂ। ਤੁਸੀਂ ਜਿਹੜੀ ਰਾਜ ਦੀ ਇੱਕ ਸਿਸਟਮ ਦੇ ਅੰਦਰ, ਇੱਕ ਢਾਂਚੇ ਦੇ ਅੰਦਰ, ਇੱਕ ਮਾਡਲ ਦੇ ਤਹਿਤ ਚੋਣ ਲੜਦੇ ਹੋ, ਮਾਡਲ ਤਾਂ ਤੁਹਾਡੀਆਂ ਪਾਰਟੀਆਂ 'ਚ ਹੀ ਹੈ ਨਹੀਂਗਾ ਤੇ ਤੁਸੀਂ ਲੋਕਾਂ ਨੂੰ ਕੀ ਡਿਲੀਵਰ ਕਰੋਗੇ? ਸੋ ਇੱਥੇ ਹੀ ਆਪਾਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਏਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਕਰਾਂਗੇ ਖਾਸ ਗੱਲਬਾਤ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।